ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਇੱਕ ਹਾਈ ਸਕੂਲ ਦੇ ਸਟੂਡੈਂਟ ਨੂੰ ਸਸਪੈਂਡ ਕੀਤਾ ਗਿਆ ਕਿਉਂਕਿ ਉਸਨੇ ਆਪਣੇ ਸਾਥੀ ਵਿਦਿਆਰਥੀ ਨੂੰ ਫ੍ਰੀ ਪੈਲਸਤੀਨ ਜਿਹੜਾ ਆ ਉਹ ਆਖਿਆ ਹੈਗਾ ਆ। ਕਰੋਨਾ ਡਲਮਾਰ ਮਿਡਲ ਐਂਡ ਹਾਈ ਸਕੂਲ ਦਾ ਸਟੂਡੈਂਟ 1 ਹਫ਼ਤੇ ਦੇ ਲਈ ਸਸਪੈਂਡ ਕੀਤਾ ਗਿਆ ਹੈ। ਕਥਿਤ ਤੌਰ ਦੇ ਉੱਤੇ ਇਹੀ ਦੋਸ਼ ਸੀਗੇ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਪੋਸਟ ਆ ਸਰਕੂਲੇਟ ਇਹ ਹੋ ਰਹੀ ਸੀ ਵੀ ਉਸਨੇ ਫ੍ਰੀ ਪੈਲਸਤੀਨ ਆਪਣੇ ਸਾਥੀ ਕਲਾਸਮੇਟ ਨੂੰ ਕੀਤਾ ਸੀਗਾ। ਨਿਊਪੋਰਟ ਮੈਸਾ ਯੂਨੀਫਾਈਡ ਦੇ ਅਸਿਸਟੈਂਟ ਸੁਪਰੀਡੈਂਟੈਂਟ ਕੈਰੀ ਟੋਰਸ ਉਹਨਾਂ ਨੇ ਕਨਫਰਮ ਕੀਤਾ ਹੈ ਵੀ 3 ਦਿਨਾਂ ਦੇ ਲਈ ਇਸ ਨੂੰ ਸਸਪੈਂਡ ਕੀਤਾ ਗਿਆ ਆ। 13 ਨਵੰਬਰ ਦੀ ਜਿਹੜੀ ਇੰਸਟਰਕਸ਼ਨ ਯਾਨੀ ਕਿ ਅੱਜ ਦੇ ਦਿਨ ਤੋਂ ਹੀ ਇਸ ਦੀ ਸਸਪੈਂਸ਼ਨ ਉਹ ਸ਼ੁਰੂ ਹੋਈ ਸੀ। ਟੋਰਸ ਦੇ ਜਿਹੜੇ ਹੋਰ ਡਿਸਟ੍ਰਿਕਟ ਦੇ EMPLOYEES ਆ ਉਹਨਾਂ ਨੇ ਬੀਤੇ ਜਿਹੜੇ ਸ਼ੁੱਕਰਵਾਰ ਈਵਨਿੰਗ ਇਸ ਦੇ ਬਾਰੇ ਜਿਹੜਾ ਉਹ ਮਾੜਾ ਮੋਟਾ ਦੱਸਿਆ ਸੀਗਾ। ਕਰੋਨਾ ਡਲਮਾਰ ਹਾਈ ਸਕੂਲ ਉਹੀ ਆ ਜਿੱਥੇ ਹਰਜੋਤ ਸਿੰਘ ਜੀ ਕੁਛ ਮਹੀਨੇ ਪਹਿਲਾਂ ਉਹ ਵੀ ਵਿਵਾਦ 'ਚ ਰਿਹਾ ਸੀ ਕਿਉਂਕਿ ਉੱਥੇ ਕਿਸੇ ਨੇ ਲੋਕਰ ਦੇ ਉੱਤੇ ਹਿਟਲਰ ਵਾਲੇ ਜਿਹੜੇ ਸਵਾਸਤਿਕਾਸ ਆ ਉਹ ਬਣਾ ਦਿੱਤੇ ਸੀਗੇ। ਨਿਊਪੋਰਟ ਮੈਸਾ ਯੂਨੀਫਾਈਡ ਸਪੋਰਟਸ ਸਟੂਡੈਂਟਸ ਫ੍ਰੀ ਸਪੀਚ ਇਹ ਉਹਨਾਂ ਦੇ ਜਿਹੜੇ ਲੋਕਾਂ ਨੇ ਕਿਹਾ ਆ, ਪਰ ਕਹਿੰਦੇ ਵੀ ਅਸੀਂ ਕਿਸੇ ਵੀ ਤਰੀਕੇ ਦੀ ਹੇਟਫੁਲ ਸਪੀਚ ਜਿਹੜੀ ਆ ਉਸ ਨੂੰ ਟੋਲਰੇਟ ਵੀ ਜਿਹੜਾ ਉਹ ਨਹੀਂ ਕਰਾਂਗੇ। ਹੁਣ ਕਈ ਮੁੱਦੇ ਲੋਕ ਇਹ ਕਹਿ ਰਹੇ ਆ ਵੀ ਫ੍ਰੀ ਪੈਲਸਤੀਨ ਕਹਿਣ ਦੇ ਨਾਲ ਹੇਟਫੁਲ ਸਪੀਚ ਜਿਹੜੀ ਆ ਉਹ ਕਿਸ ਤਰੀਕੇ ਦੇ ਨਾਲ ਬਣ ਗਈ ਆ। ਪਰ ਆਪਾਂ ਜਿਵੇਂ ਜਾਣਦੇ ਹੀ ਆ ਵੀ ਮੋਸਟ ਆਫ ਦਾ ਥਾਵਾਂ ਦੇ ਉੱਤੇ ਅਮਰੀਕਾ 'ਚ ਬਹੁਤੀਆਂ ਥਾਵਾਂ ਦੇ ਉੱਤੇ ਇਜ਼ਰਾਈਲ ਦੇ ਉਲਟੀਆਂ ਦੂਜਿਆਂ ਦੇ ਹੱਕ ਦੇ ਵਿੱਚ ਕਹੀ ਕੋਈ ਗੱਲ ਆ ਉਸ ਨੂੰ ਬਹੁਤ ਹੀ ਵੱਖਰੇ ਢੰਗ ਦੇ ਨਾਲ ਲਿਆ ਜਾਂਦਾ ਆ। ਜਿਸ ਵਿਦਿਆਰਥੀ ਨੂੰ ਸਸਪੈਂਡ ਕੀਤਾ ਉਸ ਦੇ ਪਰਿਵਾਰ ਦੇ ਨਾਲ ਕਹਿੰਦੇ ਵੀ ਕਿਸੇ ਰਿਪੋਰਟਰ ਦੀ ਅਜੇ ਤੱਕ ਗੱਲਬਾਤ ਨਹੀਂ ਹੋਈ ਤੇ ਨਾ ਹੀ ਉਹਨਾਂ ਨੇ ਕੋਈ ਅਜੇ ਤੱਕ ਟੀਕਾ ਟਿੱਪਣੀ ਕੀਤੀ ਆ। ਜੀ ਅਗਲੀ ਖਬਰ ਵੱਲ ਚਲੀਏ ਤੇ ਕੈਲੀਫੋਰਨੀਆ ਦੇ ਵਿੱਚ ਪਹਿਲਾ ਡਰਾਈਵ ਥਰੂ ਜਿਹੜਾ ਡੈਨੀਜ਼ ਦਾ ਰੈਸਟੋਰੈਂਟ ਆ ਉਹ ਖੁੱਲਿਆ ਆ ਤੇ ਉਹ ਖੁੱਲਿਆ ਹੈਗਾ ਫ੍ਰਿਜ਼ਨੋ ਦੇ ਲਾਗੇ ਜੋ ਸ਼ਹਿਰ ਆ ਕਰਮਨ ਫ੍ਰਿਜ਼ਨੋ ਕਾਉਂਟੀ ਦੇ ਵਿੱਚ। ਨਵੀਂ ਲੋਕੇਸ਼ਨ ਵਾਈਟਸ ਬ੍ਰਿਜ ਐਵਨਿਊ ਜੋ ਗੋਲਡਨ ਰੋਡ ਐਵਨਿਊ ਦੇ ਲਾਗੇ ਹੈਗੀ ਆ। ਪਹਿਲੇ 100 ਕਸਟਮਰਸ ਨੂੰ ਕਹਿੰਦੇ ਵੀ ਉਹਨਾਂ ਨੇ ਕਸਟਮ ਮੱਗ ਦੇਣਾ ਆ, ਨਾਲ ਦੀ ਨਾਲ ਪੂਰੇ ਮਹੀਨੇ ਲਈ ਫ੍ਰੀ ਕਾਫੀ ਜਿਹੜੇ ਆ ਉਹ ਪੀ ਸਕਣਗੇ। ਸੋ ਕਸਟਮਰਸ ਜੋ ਆ ਉਹ ਬ੍ਰੇਕਫਾਸਟ ਦਾ ਜੋ ਮੈਨਿਊ ਆ ਉਹ ਸਾਰਾ ਕੁਝ ਬਾਹਰ ਦੇਖ ਸਕਦੇ ਆ। ਛੁੱਟੀਆਂ ਦੇ ਦੌਰਾਨ ਇਹ ਜੋ ਆ ਵਾਕ ਥਰੂ ਜੋ ਡੈਨੀਜ਼ ਰੈਸਟੋਰੈਂਟ ਆ ਉਹ ਖੋਲਿਆ ਜਾ ਰਿਹਾ ਜੀ drive through। ਜੀ ਕੈਲੀਫੋਰਨੀਆ ਦੇ ਗਵਰਨਰ ਗੈਵਨ ਨਿਊਸਮ ਉਹ ਮੰਨ ਰਹੇ ਆ, ਕਹਿੰਦੇ ਵੀ ਕਿਉਂਕਿ ਚਾਈਨਾ ਦੇ ਪ੍ਰੈਜ਼ੀਡੈਂਟ ਤੇ ਜਿਹੜੀ ਏਪੈਕ ਦੀ ਉੱਥੇ ਮੀਟਿੰਗ ਹੋਣੀ ਆ ਉਹਦੇ ਕਰਕੇ ਜਿਹੜੇ ਹੋਮਲੈਸ ਆ ਉਹਨਾਂ ਨੂੰ ਕਲੀਅਰ ਕੀਤਾ ਜਾ ਰਿਹਾ ਹੈ। ਉਹ ਕਹਿੰਦੇ ਵੀ ਹਾਂ ਬਈ ਇਹ ਸੱਚ ਆ ਕਿਉਂਕਿ ਇਹੀ ਇਸ ਟਾਈਮ ਸੈਨ ਫਰਾਂਸਿਸਕੋ ਦਾ ਸੱਚ ਬਣਿਆ ਪਿਆ ਆ। ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਜਿਹੜਾ ਇਹ ਉਹਨਾਂ ਦੇ ਉੱਤੇ ਦੋਸ਼ ਸੀਗੇ ਵੀ ਭਾਈ ਤੁਸੀਂ ਜਾਣਬੁੱਝ ਕੇ ਇਸੇ ਲਈ ਕਲੀਨ ਕਰਾ ਰਹੇ ਆ ਤੇ ਉੱਥੇ ਉਹਨਾਂ ਨੇ ਇਸ ਚੀਜ਼ ਨੂੰ ਜਿਹੜਾ ਆ ਉਹ ਮੰਨਿਆ ਹੈ ਵੀ ਭਾਈ ਇਹੀ ਇਸ ਟਾਈਮ ਸੱਚ ਆ। ਰਾਸ਼ਟਰਪਤੀ ਜੋ ਬਾਈਡਨ ਚੀਨੀ ਜਿਹੜੇ ਰਾਸ਼ਟਰਪਤੀ ਸ਼ੀ ਜਿਨਪਿੰਗ ਉਹਨਾਂ ਦੇ ਨਾਲ ਇਸ ਹਫ਼ਤੇ ਦੇ ਵਿੱਚ ਮੁਲਾਕਾਤ ਜਿਹੜੇ ਉਹ ਕਰਨਗੇ। ਏਸ਼ੀਅਨ ਪੈਸੀਫਿਕ ਇਕਨੋਮਿਕ ਕੋਆਪਰੇਸ਼ਨ ਫੋਰਮ ਹੋਣ ਜਾ ਰਹੀ ਆ। ਸੋ ਇੱਕ ਵਿਸ਼ੇਸ਼ ਇਲਾਕਾ ਉਹ ਹਾਈ ਸਿਕਿਉਰਿਟੀ ਇਲਾਕਾ ਸੈਨ ਫਰਾਂਸਿਸਕੋ ਦੇ ਵਿੱਚ ਐਲਾਨਿਆ ਗਿਆ ਆ ਜਿੱਥੇ ਆਉਣਾ ਜਾਣਾ ਜਿਹੜਾ ਉਹ ਲੋਕਾਂ ਦੇ ਲਈ ਥੋੜਾ ਔਖਾ ਵੀ ਹੋਊਗਾ। ਰਿਪੋਰਟਸ ਆਈਆਂ ਸੀ ਪਿਛਲੇ ਹਫ਼ਤੇ ਵੀ ਸੈਨ ਫਰਾਂਸਿਸਕੋ ਦੀ ਜਿਹੜੀ ਹੋਮਲੈਸ ਪਾਪੂਲੇਸ਼ਨ ਆ ਉਹਨਾਂ ਨੂੰ ਚੁੱਪ ਚਪੀਤੇ ਜਿਹੜਾ ਆ ਉਹ ਮੂਵ ਕੀਤਾ ਜਾ ਰਿਹਾ ਆ। ਸ਼ਹਿਰ ਪਹਿਲਾਂ ਹੀ ਬਹੁਤ ਜ਼ਿਆਦਾ ਮੁਸ਼ਕਿਲਾਂ ਸੀਗਾ, ਹੋਮਲੈਸਨੈਸ ਤੇ ਗੰਦ ਦੀ ਜਿਹੜੀ ਸਿਚੁਏਸ਼ਨ ਆ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ। ਹੁਣ ਤੁਸੀਂ ਦੇਖੋ ਹਰਜੋਤ ਸਿੰਘ ਜੀ ਵੀ ਐਡਾ ਵਧੀਆ ਸ਼ਹਿਰ ਸੀ, ਉਹਦਾ ਹਾਲਾਤ ਜਿਹੜੇ ਉਹ ਕਿੱਦਾਂ ਦੇ ਬਣੇ, ਕਿੱਦਾਂ ਦੀਆਂ ਪਾਲਿਸੀਜ਼ ਜਦੋਂ ਆਉਂਦੀਆਂ ਤੇ ਉਹਨਾਂ ਦੇ ਕਈ ਸਾਲਾਂ ਬਾਅਦ ਜਾ ਕੇ ਇਵੈਂਚੁਅਲੀ ਜਿਹੜੇ ਆ ਨਤੀਜੇ ਨਜ਼ਰ ਆਉਂਦੇ ਆ ਵੀ ਭਾਈ ਇੱਕ ਇਸ ਪਾਸੇ ਵੱਲ ਨੂੰ ਲੈ ਚੱਲੀਆਂ ਆ। ਹੁਣ ਲੋਕਾਂ ਨੂੰ ਸੱਦਣ ਤੋਂ ਪਹਿਲਾਂ ਇਹ ਕਲੀਨ ਕਰਨਾ ਪੈ ਰਿਹਾ। ਇਹ ਤਾਂ ਉਹ ਗੱਲ ਨਜ਼ਰ ਆ ਰਹੀ ਹੈ ਵੀ ਜਿੱਦਾਂ ਡਿਵੈਲਪਿੰਗ ਕੰਟਰੀਜ਼ ਦੇ ਵਿੱਚ ਕੋਈ ਸਮਿਟ ਹੋਣੀ ਹੋਵੇ ਤਾਂ ਉਹਨਾਂ ਨੇ ਕਲੀਨ ਅਪ ਜਿਹੜਾ ਉਹ ਕਰਨਾ ਸ਼ੁਰੂ ਕੀਤਾ ਹੋਵੇ। ਜਦੋਂ ਆਪਾਂ ਦੇਖਦੇ ਹਾਂ ਜੀ ਇਸ ਮੁਲਕ ਤੋਂ ਆਏ ਆ ਉੱਥੇ ਜਦੋਂ ਕਿਸੇ ਨੇ ਆਉਣਾ ਹੋਵੇ ਤਾਂ ਕਿੱਦਾਂ ਕੰਧਾਂ ਕੱਢੀਆਂ ਜਾਂਦੀਆਂ, ਕਿੱਦਾਂ ਝਾੜੂ ਪੋਚਾ ਤੇ ਕਲੀਨ ਅਪ ਕੀਤਾ ਜਾਂਦਾ। ਹੁਣ ਉਹੀ ਹਾਲ ਸੈਨ ਫਰਾਂਸਿਸਕੋ ਦਾ ਜਿਹੜਾ ਉਹ ਬਣਿਆ ਹੋਇਆ। ਏਪਕ ਕਹਿੰਦੇ ਵੀ ਹੁਣ ਫੋਰਸ ਕਰ ਰਿਹਾ ਆ ਕੈਲੀਫੋਰਨੀਆ ਦੇ ਲੀਡਰਸ ਨੂੰ ਵੀ ਭਾਈ ਇਸ ਦੇ ਉੱਤੇ ਵਿਚਾਰ ਵੀ ਕਰੋ ਇੱਕ ਹਿਸਾਬ ਦੇ ਨਾਲ ਤੇ ਇਸ ਗੰਦ ਨੂੰ ਜਿਹੜਾ ਉਹ ਕਲੀਅਰ ਵੀ ਕੀਤਾ ਜਾਵੇ। ਸੈਨ ਫਰਾਂਸਿਸਕੋ ਦੇ ਵਿੱਚ ਹੋਮਲੈਸਨੈਸ ਸਿਚੁਏਸ਼ਨ ਵੱਧ ਤੋਂ ਬੱਤਰ ਪਿਛਲੇ ਕੁਝ ਸਾਲਾਂ ਦੇ ਵਿੱਚ ਹੋ ਚੁੱਕੀ ਆ, ਜਿੱਥੇ ਕਈ ਹਜ਼ਾਰ ਜਿਹੜੇ ਹੋਮਲੈਸ ਲੋਕ ਆ ਉਹ ਸੜਕਾਂ ਦੇ ਉੱਤੇ ਸਾਰੇ ਹੀ ਸਾਲ ਤੁਹਾਨੂੰ ਨਜ਼ਰ ਆਉਂਦੇ ਰਹਿੰਦੇ ਆ। ਕੈਲੀਫੋਰਨੀਆ ਦੇ ਵਿੱਚ ਹੋਰ ਇੰਸ਼ੋਰੈਂਸ ਕੰਪਨੀਆਂ ਨੇ ਬਿਜ਼ਨਸ ਕਰਨਾ ਬੰਦ ਕਰ ਦਿੱਤਾ ਹੈਗਾ ਆ।
2024 ਦੇ ਸਟਾਰਟ ਤੋਂ 4 ਹੋਰ ਕੰਪਨੀਆਂ, ਮੇਰਾ ਸਟਾਰ ਇੰਸ਼ੋਰੈਂਸ, ਯੂਨੀਟ੍ਰੇਨ ਆਟੋ ਤੇ ਹੋਮ ਇੰਸ਼ੋਰੈਂਸ, ਯੂਨੀਟ੍ਰੇਨ ਡਾਇਰੈਕਟ ਪ੍ਰੋਪਰਟੀ ਤੇ ਕੈਜੁਅਲਟੀ ਕੰਪਨੀ, ਕੈਂਪਰ ਇੰਡੀਪੈਂਡੈਂਟ ਇੰਸ਼ੋਰੈਂਸ, ਉਹਨਾਂ ਨੇ ਇਹ ਕਿਹਾ ਹੈ ਵੀ ਨੇਸ਼ਨਵਾਈਡ ਰੀਸਟਰਕਚਰਿੰਗ ਕਰਨ ਜਾ ਰਹੇ ਆ ਤੇ ਕੈਲੀਫੋਰਨੀਆ ਦੇ ਵਿੱਚ ਉਹਨਾਂ ਨੇ ਡਿਪਾਰਟਮੈਂਟ ਆਫ ਇੰਸ਼ੋਰੈਂਸ ਦੇ ਕੋਲ ਫਾਈਲ ਕਰਤਾ ਵੀ ਉਹ ਬਿਜ਼ਨਸ ਨਹੀਂ ਕਰਨਗੇ। ਆਲਰੇਡੀ ਕੈਲੀਫੋਰਨੀਆ ਦੇ ਵਿੱਚ ਮੇਜਰ ਇੰਸ਼ੋਰੈਂਸ ਕੰਪਨੀਆਂ ਜਿਨ੍ਹਾਂ 'ਚ ਸਟੇਟ ਫਾਰਮ, ਆਲ ਸਟੇਟ, ਫਾਰਮਰਸ, ਇਹਨਾਂ ਨੇ ਜਿਹੜਾ ਬਿਜ਼ਨਸ ਲਿਖਣਾ ਆਲਰੇਡੀ ਬੰਦ ਕੀਤਾ ਹੋਇਆ ਹੈਗਾ ਆ। ਹੁਣ ਜਿਹੜੀਆਂ ਕੰਪਨੀਆਂ ਦੇ ਕੋਲ ਪਹਿਲੀ ਗੱਲ ਤਾਂ ਬਹੁਤ ਘੱਟ ਬਿਜ਼ਨਸ ਲਿਖ ਰਹੀਆਂ ਕੈਲੀਫੋਰਨੀਆ ਦੇ ਵਿੱਚ, ਜਿਨ੍ਹਾਂ ਦੇ ਕੋਲ ਆਲਰੇਡੀ ਹੈਗਾ ਆ, ਜਦੋਂ ਤੁਹਾਡੇ ਰਿਨਿਊਲ ਆਉਂਦੇ ਆ, ਨਵੇਂ ਬਿੱਲ ਆਉਂਦੇ ਆ, ਉਹ 40-40, 50% ਤੁਹਾਡੇ ਰੇਟ ਵੱਧ ਕੇ ਆ ਰਹੇ ਆ। ਦਵਾ ਦਵ ਜੋ ਡਿਪਾਰਟਮੈਂਟ ਆਫ ਇੰਸ਼ੋਰੈਂਸ ਆ, ਹੁਣ ਉਹ ਇੰਸ਼ੋਰੈਂਸ ਕੰਪਨੀਆਂ ਨੂੰ ਅਪਰੂਵਲ ਦੇ ਰਿਹਾ ਵੀ ਹਾਂ ਤੁਸੀਂ ਰੇਟ ਵਧਾਈ ਜਾਓ ਤੇ ਤੁਸੀਂ ਜਿਹੜੀਆਂ ਸਾਡੀ ਸਟੇਟ ਆ ਉਸ ਨੂੰ ਛੱਡ ਕੇ ਨਾ ਜਾਓ। ਨੇਸ਼ਨਵਾਈਡ ਇੰਸ਼ੋਰੈਂਸ ਨੇ 47% ਰੇਟ ਵਧਾਏ ਆ, ਉਹਨਾਂ ਦੇ ਰੇਟ ਜਿਹੜੇ 21 ਤਰੀਕ ਤੋਂ ਜਿੰਨਿਆਂ ਦੇ ਵੀ ਨਵੇਂ ਰਿਨਿਊਲ ਆਣੇ ਆ ਉਹ ਵਧਣੇ ਸ਼ੁਰੂ ਹੋ ਜਾਣੇ ਹੈਗੇ ਆ। ਸੋ ਕੈਲੀਫੋਰਨੀਆ ਦੇ ਵਿੱਚ ਘਰਾਂ ਦੀ ਇੰਸ਼ੋਰੈਂਸ, ਕਾਰਾਂ ਦੀ ਇੰਸ਼ੋਰੈਂਸ ਲੈ ਕੇ ਬਹੁਤ ਵੱਡਾ ਜਿਹੜਾ ਆ ਇਹ ਡਿਜ਼ਾਸਟਰ ਬਣਨ ਜਾ ਰਿਹਾ ਆ। ਜੋ ਇਲੈਕਟਡ ਆਫੀਸ਼ੀਅਲਸ ਆ ਉਹ ਇਹਦੇ ਤੇ ਸੀਰੀਅਸ ਹੈ ਨਹੀਂ, ਪਰ ਲੋਕਾਂ ਨੂੰ ਜਿਹੜੀ ਆ ਪ੍ਰੋਬਲਮ ਬਹੁਤ ਆ ਰਹੀ ਹੈਗੀ।